ਭਾਜੀ ਗੁੱਡੀ ਚੜਾਉਂਦਾ ਫੜਿਆ ਗਿਆ, ਉਹਨਾਂ ਨੇ ਫਾਂਸੀ ਦਾ ਆਰਡਰ ਦੇਤਾ। ਭਲਾ ਕਿਉਂ? ਨਾਲਿਆਂ ਦੀ ਕੁੜੀ ਦਾ ਨਾਂ ਗੁੱਡੀ ਸੀ। ਉਹ ਤੁਹਾਡੀ ਕੁੜੀ ਤਾਂ ਨਹੀਂ ਸੀ। ਜੀ अस्सलाम वालेकुम जी, मैं जिशान अली ਤੇ ਤੁਸੀਂ ਦੇਖ ਰਹੇ ਹੋ ਜੀ ਡਰਾਮਾ ਫੈਸਲਾਬਾਦ। ਤੇ ਅੱਜ ਅਸੀਂ ਗੁਲਾਮਾਬਾਦ ਦੇ ਇੱਕ ਐਸੇ ਇਲਾਕੇ ਦੇ ਵਿੱਚ ਬੈਠੇ ਹਾਂ ਜਿੱਥੇ ਬੜੀ ਬਰੀਕ ਔਰ ਬੜੀ ਅੱਛੀ ਗੁਫ਼ਤਗੂ ਹੁੰਦੀ ਹੈ, ਬੜੀ ਆਲਾ ਕਿਸਮ ਦੀ ਗੱਲ ਹੁੰਦੀ ਹੈ। ਤੇ ਸਾਡੇ ਨਾਲ ਨੇ ਕੁੱਕੂ ਤੀਲੀ ਸਾਹਿਬ, ਹਨੀ ਸਾਹਿਬ ਔਰ ਆਪਣਾ ਮੁੰਡੀ ਸਾਹਿਬ। ਇਹ ਡਰਾਮੇ ਨਾਲ ਰਿਲੇਟਡ ਨੇ, ਵੀ ਇਹਨਾਂ ਨੂੰ ਅਸੀਂ ਮਿਲਣ ਵਾਸਤੇ ਆਏ ਸੀ ਅੱਜ। ਡਰਾਮੇ ਨਾਲ ਰਿਲੇਟਡ ਨੇ ਵੀ। ਹਨੀ ਸਾਹਿਬ ਦਾ ਅਸੀਂ ਅੱਜ ਪਤਾ ਲੈਣ ਆਏ ਹਾਂ। ਹਾਂਜੀ ਹਨੀ ਸਾਹਿਬ, ਕੀ ਹਾਲ ਚਾਲ ਹੈ? ਬਸ ਹਾਲ ਇਦਾਂ ਹੀ ਆ ਦਿਸ਼ਾਨ ਸਾਹਿਬ, ਤੁਹਾਨੂੰ ਕੀ ਦੱਸੀਏ, ਬੜੀ ਆਵਾਜ਼ਾਰੀ ਜੀ ਹੋਈ ਆ ਅੱਜ ਕੱਲ। ਅੱਛਾ, ਇਦਾਂ ਲੱਗਦਾ ਵੀ ਜਿੱਦਾਂ ਅੱਜ ਕੱਲ ਚ ਕੋਈ ਲਾਸ਼ ਵੇਖ ਲੈਣੀ ਹੁੰਦੀ ਆ। ਜੀ ਤਬੀਅਤ ਇਹਦੀ ਕਿਹੜੀ ਖਰਾਬ ਹੋਣੀ ਸੀ। ਅੱਛਾ ਜੀ। ਇੱਕ ਜਗ੍ਹਾ ਪਈ ਸੀ ਲੋਹੇ ਦੀ ਦੇਗ, ਇਹ ਦਹੀਂ ਪਾ ਕੇ ਖਾ ਗਿਆ। ਭਾਜੀ ਗਲਤ ਗੱਲਾਂ ਕਰ ਰਿਹਾ, ਲੋਹੇ ਦੀ ਦੇਗ ਤੇ ਦਹੀਂ ਪਾ ਕੇ ਖਾ ਹੁੰਦਾ, ਤੁਸੀਂ ਆਪ ਸੋਚੋ। ਇਹ ਤਾਂ ਗੱਲ ਵੈਸੇ ਕੁੱਕੂ ਸਾਹਿਬ ਗਲਤ ਹੈ। ਭਾਜੀ ਇਹਦੇ ਮੇਦੇ ਦਾ ਤੁਹਾਨੂੰ ਨਹੀਂ ਅੰਦਾਜ਼ਾ, ਮੈਨੂੰ ਅੰਦਾਜ਼ਾ ਵਾ। ਦਰੀ ਨਾਲ 2 ਰੋਟੀਆਂ ਖਾ ਗਿਆ ਇਹ ਬੰਦਾ। ਖਰਾਬ ਆ ਤੇ 7 ਪਰੌਂਠੇ ਖਾ ਕੇ ਬੈਠੇ ਆ ਹੁਣੀ। ਤਬੀਅਤ ਮੇਰੀ ਖਰਾਬ ਆ, ਮੈਂ ਨਹੀਂ ਇੰਨਾ ਖਾਣਾ ਹੈਗਾ, ਮੇਰੀ ਆਦਤ ਨਹੀਂ ਹੈ ਓਵਰ ਖਾਣ ਦੀ। ਕੌਣ ਕਹਿੰਦਾ ਉਹ ਤਬੀਅਤ ਨੂੰ ਕਿਤੇ ਵੇਲ ਵੀ ਦੇ। ਤਬੀਅਤ ਤਾਂ ਅੱਛਾ, ਤਬੀਅਤ ਤੁਹਾਡੀ ਖਰਾਬ ਹੈ, ਤੁਸੀਂ ਕੋਈ 1-2 ਦਿਨ ਘਰੋਂ ਖਾ ਕੇ ਦੇਖ ਲਓ। ਘਰੋਂ ਖਾਦਾ ਤੇ ਖਰਾਬ ਹੋਈ ਆ। ਅੱਛਾ ਜੀ। ਥੋੜਾ ਵੀ ਨਹੀਂ ਆਣਾ, ਇਸ ਤੋਂ ਖਰਾਬ ਹੋਈ ਹੈ। ਹਨੀ ਸਾਹਿਬ, ਇਹਨਾਂ ਨੂੰ ਤਾਂ ਕੋਈ ਸ਼ਾਦੀ ਵਿਆਹ ਤਾਂ ਨਹੀਂ ਬੁਲਾਉਂਦਾ? ਨਹੀਂ ਬੁਲਾਉਂਦੇ ਆ ਭਾਜੀ, ਬੁਲਾਉਂਦੇ, ਤੁਸੀਂ ਗਲਤ ਕਹਿ ਰਹੇ ਹੋ। ਅੱਛਾ ਜੀ। ਹਾਂਜੀ, ਉਹ ਪਰ ਇਹ ਲੈਦਾ ਗੱਲ ਆ ਕਿ ਰੋਟੀ ਖਿਲਾਉਣ ਤੋਂ ਪਹਿਲੇ ਕਹਿੰਦੇ ਭਾਜੀ ਤੁਸੀਂ ਜਾ ਸਕਦੇ ਆ। ਅੱਛਾ, ਤੁਸੀਂ ਰੋਟੀ ਖਾ ਕੇ ਰੱਜਦੇ ਹੋ ਜਾਂ ਥੱਕ ਕੇ ਹਟਦੇ ਹੋ? ਇਹ ਮੌਕੇ ਤੇ ਪਤਾ ਲੱਗਦਾ ਭਾਜੀ, ਮੈਂ ਕੁਝ ਕਹਿ ਨਹੀਂ ਸਕਦਾ। ਤਬੀਅਤ ਨਹੀਂ ਠੀਕ, ਮੇਰੇ ਕੋਲ ਬਹੁਤੀਆਂ ਗੱਲਾਂ ਨਹੀਂ ਹੋਣੀਆਂ। ਤਾਂ ਭਾਜੀ ਗੱਲ ਹੈ ਵਾ, ਇਹਨੇ ਤਾਂ ਮਾਲਸ਼ੀਆ ਰੱਖਿਆ ਹੋਇਆ, ਰੋਟੀ ਖਾਣ ਤੋਂ ਬਾਅਦ ਉਤੋਂ ਘਟਾਉਂਦਾ ਆਦਾ ਇਹ। ਉਹ ਕੋ ਜਿਹੜੀ ਖਾਦੀ ਹੁੰਦੀ ਉਹ ਘਟਾਉਣਾ, ਫਿਰ ਦੁਬਾਰਾ ਖਾਣੀ ਹੁੰਦੀ ਨਾ, ਇਸ ਕਰਕੇ। ਇਹਦਾ ਮੇਦਾ ਨਹੀਂ, ਕਮਰੇ ਆ, ਕਮਰੇ। ਨਾਨ ਕਿਤੇ ਰੱਖਦਾ ਵਾ, ਸਾਲਣ ਕਿਤੇ ਰੱਖਦਾ ਵਾ, ਮਿੱਠੀ ਚਟਣੀ ਸੰਗ 'ਚ ਰੱਖਦਾ ਵਾ ਵੀ ਇਹਨੂੰ ਖੰਘ ਨਾ ਲੱਗੇ। ਹਾਂਜੀ, ਕਮਰੇ ਆ, ਕਮਰਿਆਂ 'ਚ ਇਦਾਂ ਦੀ ਇੱਕ ਤੇ ਭੱਬੂ ਤੇ ਲਾਸ਼ ਵੀ ਪਈ ਹੁੰਦੀ ਆ ਸਾਈਡ ਤੇ। ਤੁਸੀਂ ਸੋਚਿਆ ਹੋਣਾ ਵੀ ਲੋਕ ਕਿਰਾਏ ਤੇ ਮਕਾਨ ਲੈਂਦੇ ਆ ਵੀ ਬੈਠਕ ਹੋਣੀ ਚਾਹੀਦੀ ਅੱਛੀ। ਹਾਂਜੀ ਹਾਂਜੀ, ਕਮਰਾ ਪਿਛਲਾ ਅੱਛਾ ਹੋਣਾ ਚਾਹੀਦਾ। ਇਹ ਭਾਈ ਵਿਆਹ ਤੋਂ ਪਹਿਲਾਂ ਇਹ ਦੇਖਦਾ ਵੀ ਮੱਛੀ ਕਿੱਥੇ ਪੱਕੀ ਆ, ਆਏ ਹਾਏ। ਟਿੱਕੇ ਕਿੱਥੇ ਪੱਕੇ ਆ, ਅੱਛਾ ਜੀ। ਠੀਕ ਹੈ ਨਹੀਂ, ਕਬਾਬ ਕਿੱਥੇ ਲੱਗੇ ਆ। ਤੇ ਫਿਰ ਹਕੀਮ ਨੂੰ ਮਿਲਦਾ ਆਪਣੇ ਨੂੰ ਅੱਛਾ ਜੀ। ਵੀ ਮੈਨੂੰ ਫੱਕੀ ਉਹ ਦੇ ਵੀ ਗੁਰਕੀ ਸਿੱਟਾਂ ਤੇ ਹਜਮ ਹੋ ਜਾਏ। ਅੱਛਾ, ਇਹ ਕਾਰਡ ਦਾ ਇੰਤਜ਼ਾਰ ਨਹੀਂ ਕਰਦਾ ਕਿ ਸ਼ਾਦੀ ਦਾ ਕਾਰਡ ਆਉਣਾ ਹੈ? ਇਹ ਗੋਸ਼ਤ ਵਾਲੀ ਦੁਕਾਨ ਤੇ ਚਲ ਜਾਂਦਾ, ਉੱਥੇ ਬਹਿ ਜਾਂਦਾ ਜਾ ਕੇ। ਜਿਹੜਾ ਬੰਦਾ 2 ਮਣ ਗੋਸ਼ਤ ਲੈ ਕੇ ਜਾਂਦਾ ਨਾ, ਉਹਦੇ ਮਗਰ ਤੁਰ ਪੈਂਦਾ ਹੈ। ਪੁੱਛਣਾ ਹੈ ਕਿ ਮੈਨੂੰ ਸਾਰਾ ਕੁਝ ਦੱਸਣਾ ਆ, ਪਹਿਲੇ ਮੈਨੂੰ ਇਹ ਦੱਸ ਦਿਓ। ਸਾਈ ਕੋਲ ਤਾਂ ਹੁੰਦਾ ਹੀ ਨਹੀਂ। ਹਾਂਜੀ। ਇਹ ਉਹਦੇ ਫੱਟੇ ਥੱਲੇ ਹੁੰਦਾ, ਛਿਛੜੇ ਵੀ ਖਾ ਜਾਂਦਾ ਵਾ, ਐਡਾ ਨਮਰਾ ਦਾ। ਦੇਖੋ ਮੇਰੇ ਪਾਰਟਨਰ ਨੂੰ ਕਿੰਨੀ ਪਛਾਣ ਆ ਮੇਰੀ। ਇਦਾਂ ਦੇ ਕਸਾਈ ਦੇ ਪੱਟੇ ਥੱਲੇ ਸਿਰਫ ਪੈ ਕੇ ਨਾ ਇਦਾਂ ਹੀ ਕਰਦੇ। ਪੁੱਛੋ ਨਾ ਕਿਉਂ, ਗੋਸ਼ਤ ਆਪ ਹੀ ਆ ਜਾਊਗਾ। ਕੁਰਬਾਨੀ ਦੇ ਜਾਨਵਰ ਲੈ ਲਈਏ ਤੇ ਆਪ ਹੀ ਸਿੰਘ ਤੜਵਾ ਲੈਂਦਾ। ਮੈਂ ਤਾਂ ਨਹੀਂ ਕੁਰਬਾਨੀ ਦੇ ਲਾਇਕ। ਯਾਰ ਮੇਰੀ ਗੱਲ ਸੁਣ, ਇਦਾਂ ਦਾ ਕੁਰਬਾਨੀ ਤੇ ਲੱਗਦਾ ਹੀ ਨਹੀਂ। ਅੱਛਾ, ਤੁਸੀਂ ਕੁਰਬਾਨੀ ਕਰਨੀ ਹੈ ਨਾ, ਆ ਜਿੰਨੀ ਖਮੋਸ਼ੀ ਨਾਲ ਉਹ ਬੈਠਾ ਇੰਨੀ ਕਰ ਲਓ। ਆ ਤੂੰ ਵੀ ਗੱਲ ਕਰ ਕਿ ਤੂੰ ਫੌਤਗੀ ਤੇ ਆਇਆ। ਮੈਂ ਗੱਲ ਕੀ ਕਰਾਂ, ਉਹ ਮੈਨੂੰ ਖਾਣ ਨੂੰ ਫਿਰਨ ਡਿਆ। ਦੇਖੋ ਜੀ, ਹਰਾਮ ਚੀਜ਼ਾਂ ਖਾਣਾ ਚੰਗੀ ਗੱਲ ਨਹੀਂ ਗੀ, ਮੈਂ ਇਹਨੂੰ ਖਾ ਹੀ ਨਹੀਂ ਸਕਦਾ। ਮੇਰੇ ਜੇ ਹਰਾਮ ਵਾਲੀ ਗੱਲ ਆ ਤੇ ਫਿਰ ਘਰੋਂ ਕਿਉਂ ਖਾਣਾ ਤੂੰ? ਕਰੋ ਅਲਹਮਦੁਲਿਲਾ ਹਲਾਲ ਹੁੰਦਾ, ਮੈਂ ਤਾਂ ਨਹੀਂ ਖਾਣਾ। ਤਾਂ ਝੂਠਾ ਹਲਾਲ ਕਦੋਂ ਆ? ਪਿਓ ਤੇਰਾ ਡਕੇਟੀਆਂ ਕਰਦਾ, ਤੂੰ ਕਹਿੰਦਾ ਹਲਾਲ ਆ ਹੈ। ਖੇਤੀਆਂ ਦੇ ਵਿੱਚੋਂ ਲੱਭਿਆ ਸੀ ਸਾਨੂੰ ਭਾਜੀ। ਇਹਦਾ ਇੰਨੀ ਰੋਟੀ ਖਾਂਦਾ ਵਾ ਵੀ ਤੰਦੂਰ ਵਾਲੇ ਦੀ ਬਾਹ ਨੂੰ ਫਾਲਜ ਹੋ ਗਿਆ। ਰੋਟੀ ਲਾ ਵੀ ਖਾਈ ਗਿਆ ਵਿਚਾਰਾ ਲਾਲਾ। ਮਾਰੋ ਤਾਂ ਮੈਨੂੰ ਸਤਾਈ ਜਾਂਦੇ ਆ ਯਾਰ। ਅੱਛਾ, ਰੋਟੀ ਇਹ ਖਾਂਦਾ ਕਿਵੇਂ? ਬੁਰਕੀ ਤਾਂ ਨਹੀਂ ਤੋੜਦਾ? ਇੰਜ ਕਰਕੇ ਰੋਟੀ ਲੈਂਦਾ, ਮੂੰਹ 'ਚ ਰੱਖਦਾ ਇੰਜ ਜਿਵੇਂ ਸੀਡੀ ਨਹੀਂ ਰੱਖੀ ਦੀ। ਭਾਜੀ 2-3 ਕਿਲੋ ਦਾ ਇਹ ਛੋਰਾ ਲਿਆਉਂਦਾ, ਅੱਛਾ ਫਿਰ ਇੱਕ ਪ੍ਰਾਂਤ ਲੈਂਦਾ, ਅੱਛਾ। ਉਹਦੇ ਵਿੱਚ 30 ਕਿ ਰੋਟੀਆਂ ਇੰਜ ਪਾੜਦਾ, ਜਿੱਦਾਂ ਜੇਬਾਂ ਨਹੀਂ ਪਾੜੀ ਦੀਆਂ। ਐਦਾਂ ਪਾੜ ਕੇ ਰੇਲਵੇ ਦੇ ਟਿਕਟ ਛੋਟੇ ਕਰਕੇ ਉਹਦੇ ਵਿੱਚ ਪਾ ਕੇ ਫਿਰ ਚੂਰੀ ਕੁੱਟਦਾ। ਚੂਰੀ ਕੁੱਟ ਕੇ ਉਹਦੀ ਪਿੰਨੀ ਬਣਾ ਕੇ ਐ ਸਿੱਟਦਾ, ਤੇ ਜਿੱਦਾਂ ਡਾਕਟਰ ਖਰਾਕ ਦਿੰਦੇ ਆ ਸਿੱਟਣੀ ਐ ਕਰਕੇ। ਐਦਾਂ ਰੋਟੀ ਖਾ। ਇਹਨਾਂ ਦੇ ਘਰ ਇਹਨੂੰ ਕਾਟ ਆਵੇ ਨਾ ਤੇ ਮਾਂ ਪਿਓ ਨੂੰ ਵੀ, ਆਪਣੇ ਪੂਰੀ ਫੈਮਿਲੀ ਦਾ ਕਾਟ ਆ, ਉਹ ਇਹਨੂੰ ਕੱਢ ਕੇ ਲਿਖਦੇ ਆ ਵੀ ਇਹਨੂੰ ਨਹੀਂ ਲੈ ਕੇ ਆਉਣਾ। ਇੰਨਾ ਯਾਰ ਮੈਂ ਬਦਨਾਮ ਹੋਇਆ ਵਾ, ਮੇਰੇ ਨਾਲ ਬਹੁਤਾ ਤੇ ਇਹ ਖਾਂਦਾ ਵਾ। ਅੱਛਾ ਜੀ। ਹਾਂਜੀ, ਆਟਮਾਂ ਦੀ ਇਹਨੂੰ ਤਮੀਜ਼ ਆ ਖਾਣ। ਇੰਨੀ ਤਮੀਜ਼ ਆ ਵੀ ਆਟਮ ਕਿਹੜੀ ਕਿੱਦਾਂ ਖਾਣੀ ਆ। ਹਰ ਬੰਦਾ ਤਰੀਕੇ ਨਾਲ ਖਾਂਦਾ, ਇੰਨਾ ਪਾਉਂਦਾ ਭਾਜੀ, ਫੇਰ ਉਹ ਖਾਂਦਾ। ਇਹ ਐਸਾ ਵਾਹਦ ਬੰਦਾ ਹੋਇਆ, ਕਸਟਰ ਪਾ ਕੇ ਉੱਤੇ ਨਿੰਬੂ ਨਿਚੋੜਦੇ ਆ ਨੇ। ਯਾਰ ਮੇਰੀ ਤਬੀਅਤ ਖਰਾਬ ਆ, ਉਤੋਂ ਮੈਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਦੱਸੀ ਜਾਂਦੇ ਆ। ਤਬੀਅਤ ਤੇਰੀ ਹਜੇ ਖਰਾਬ ਆ। 25 ਨਾਨਾਂ ਨੂੰ ਤੂੰ ਮਿੰਟ 'ਚ ਗੇੜਾ ਦੇ ਜਾਂਦਾ, ਹਜੇ ਤੇਰੀ ਤਬੀਅਤ ਨੋ
ਉਹ ਇੰਜ ਲੱਗਦਾ ਇਹਦੇ ਸਕੇ ਭਾਣਜੇ ਆ, ਨਾਲ ਹੀ ਲੈ ਕੇ ਫਿਰਦਾ। ਅੱਛਾ, ਤੁਹਾਨੂੰ ਪਤਾ ਮੁੰਡੀ ਸਾਹਿਬ ਦੀ ਸ਼ਾਦੀ ਹੋਈ ਕਰਦੇ ਨੇ, ਦੇਖੋ ਜ਼ਰਾ ਇਹ ਛੋਟਾ ਕਰਦੇ, ਹਾਂਜੀ ਇਹਦੇ ਫਾਇਦੇ ਕੀ ਹੈ ਤੇ ਨੁਕਸਾਨ ਕੀ ਹੈ ਭਾਜੀ ਵੈਸੇ? ਇਹਦੀ ਸ਼ਾਦੀ ਦੀ ਤੁਸੀਂ ਗੱਲ ਕਰ ਲਓ। ਹਾਂਜੀ। ਇਹਨੂੰ ਜਿੱਦਣ ਸਲਾਮੀ ਇਹ ਬੈਠਾ ਨਾ, ਸਲਾਮੀ ਪਾਉਣ ਲਈ ਆਏ ਲੋਕ, ਅੱਛਾ ਪਹਿਲਾ ਬੰਦਾ ਆਇਆ ਉਹਨੇ ਸਲਾਮੀ ਪਈ, ਇਹ ਚੀਜ਼ੀ ਲੈਣ ਤੁਰ ਪਿਆ। ਆ ਅੱਛਾ ਜੀ। ਭਾਈ ਦਾ ਜਦੋਂ ਅੱਛਾ, ਤੁਹਾਨੂੰ ਪਤਾ ਇਹਨੂੰ ਸਲਾਮੀ ਕਿਹੜੀ ਪਈ ਹੈ? ਕਿਹੜੀ? ਇਹਨੂੰ ਸਲਾਮੀ ਉਹ ਪਈ ਕਹਿੰਦੇ ਨੇ, ਤੇ ਉਹ ਇਹਨੂੰ ਸਲਾਮੀ ਅੰਦਰ ਜਾ ਕੇ ਉਹਨਾਂ ਨੇ ਪਾਂਜਾ ਲਾਇਆ ਹੈ ਤੇ ਉਹ ਉਸ ਤੋਂ ਬਾਅਦ ਗਲ 'ਚ ਪਾਇਆ ਹੈ ਹਾਰ। ਉਹ ਨੋ ਭਾਈ 1000 ਵਾਲੇ ਆ ਭਾਈ ਨੂੰ ਮੌਲਵੀ, ਆ ਭਾਈ ਦਾ ਮੌਲਵੀ ਨਿਕਾਹ ਪੜਾਉਣ ਲੱਗਾ ਤੇ ਇਹਦੇ ਦੇ ਕੇ ਕਹਿੰਦਾ ਜਾ ਕਿਸੇ ਵੱਡੇ ਨੂੰ ਲੈ ਕੇ ਆ। ਕਹਿੰਦਾ ਜਦੋਂ ਇਹਦਾ ਨਿਕਾਹ ਹੋਇਆ ਤੇ ਕਹਿੰਦਾ ਸਹੁਰੇ ਕਹਿੰਦੇ ਨਿਕਾਹ ਬਣਦਾ, ਉਹ ਜੱਸੂ ਪੰਜੂ ਪੜ ਗਏ ਇਹਦੇ ਤੇ। ਨਿਕਾਹ ਹੋਣ ਡਿਆ ਸੀ, ਇਹਨੂੰ ਕਹਿੰਦੇ ਜਾ ਪਹਿਲੇ ਰੋਟੀ ਲੈ ਕੇ ਆ ਫਿਰ ਤੇਰਾ ਨਿਕਾਹ ਹੋਣਾ। ਇਹ ਭਾਈ 26 ਰੋਟੀਆਂ ਲੈ ਆਇਆ। ਹਾਂ ਨਹੀਂ, ਉਹਨਾਂ ਨੇ ਕਿਹਾ ਜੀ, ਇਹਨੂੰ ਕਿਹਾ ਜਾ ਰੋਟੀ ਲੈ ਕੇ ਆ ਫਿਰ ਨਿਕਾਹ ਹੋਣਾ ਹੈ। ਰੋਟੀ ਲੈਣ ਗਿਆ, ਉੱਥੇ ਰੋਟੀ ਲਵਾਉਣ ਲੱਗ ਪਿਆ। ਉਹਨਾਂ ਨੇ ਪੁੱਛਿਆ ਤੂੰ ਨਹੀਂ ਜਾਣਾ? ਕਹਿੰਦਾ ਮੈਂ ਪਹਿਲੇ ਆਪ ਰੱਜਾਂਗਾ ਤੇ ਉਹਨਾਂ ਲਈ ਲੈ ਕੇ ਜਾਵਾਂਗਾ। ਤਾਂ ਐਸਾ ਬਦਤਮੀਜ਼ ਆ, ਰੋਟੀ ਲਵਾਉਣ ਗਿਆ ਉਹਨੂੰ ਕਹਿੰਦਾ ਹੋਰ ਲਾ ਰੋਟੀ, ਕਹਿੰਦਾ ਕਰਨੀ ਕੀ ਆ? ਕਹਿੰਦਾ ਖਾਣੀ ਨਹੀਂ, ਮੈਂ ਸ਼ੇਵ ਕਰਨੀ ਆ। ਆ ਜੀ ਮੈਨੂੰ ਆ ਬਹੁਤ ਬੁਰੇ ਲੱਗ ਰਹੇ ਦੋਨੇ ਹੀ। ਅੱਛਾ ਜੀ, ਉਹ ਕਿਉਂ? ਪਤਾ ਲੈਣ ਆਏ, ਕੁਝ ਵੀ ਨਹੀਂ ਲੈ ਕੇ ਆਏ, ਖਾਲੀ ਹੱਥ ਹੀ ਆ ਗਏ ਆ। ਲਾਨਤ ਤੇਰੇ ਲਈ ਡਾਕਟਰ ਲੈ ਕੇ ਆਉਂਦੇ ਸੀ, ਮੈਂ ਸ਼ੁਕਰ ਕਰ ਉਹਨੂੰ ਰੋਕ ਕੇ ਆਇਆ ਵਾਂ, ਜਿੰਨੀ ਤੇਰੀ ਤਬੀਅਤ ਖਰਾਬ ਆ। ਜਿੰਨੀ ਵੈਸੇ ਇਹਦੀ ਤਬੀਅਤ ਖਰਾਬ ਆ ਨਾ, ਉਹ ਤਾਂ ਤੋਲਾ ਕੇ ਜ਼ਹਿਰ ਲਾਇਆ ਉਹਨੇ ਤੇ ਇਹਨੇ ਸਾਰਾ ਹੀ ਰੱਜ ਜਾਣਾ ਸੀ। ਆਖਰੀ ਖੁਰਾਕ ਉਹੀ ਆ ਵੀ ਜ਼ਹਿਰ, ਲੋਕਾਂ ਦਾ ਤਾਂ ਫਾਇਦਾ ਹੁੰਦਾ। ਜੀ ਉਹਦਾ ਵੀ ਕੋਈ ਫਾਇਦਾ ਨਹੀਂ। ਪਰਸੋਂ ਖਾਦੀ ਸੀ, ਮਾਸ਼ਾਅੱਲਾ ਮੇਦਾ ਠੀਕ ਹੋ ਗਿਆ। ਅੱਛਾ, ਮੈਂ ਇਹਦਾ ਪਿਛਲੀ ਵਾਰੀ ਪਤਾ ਲੈਣ ਆਇਆ ਨਾ, ਕਹਿੰਦਾ ਯਾਰ ਤਬੀਅਤ ਬੜੀ ਖਰਾਬ ਆ, ਅੱਜ ਕੱਲ ਭੁੱਖ ਨਹੀਂ ਲੱਗ ਰਹੀ ਮੈਨੂੰ। ਮੈਂ ਕਿਹਾ ਅੱਛਾ ਜੀ। ਕਹਿੰਦਾ ਸਵੇਰ ਉੱਠਿਆ ਐਵੇਂ ਮੈਂ ਮਤਲਬ 6 ਪਰੌਠੇ ਖਾਦੇ ਨੇ, ਹਾਂ ਹੈ 3 ਆਂਡੇ ਨਾਲ ਖਾਦੇ ਨੇ, 2 ਕੱਪ ਵੱਡੇ ਚਾਹ ਦੇ ਪੀਤੇ ਨੇ, ਅੱਜ ਭੁੱਖ ਨਹੀਂ ਕਹਿੰਦਾ ਲੱਗ ਰਹੀ। ਇਹਨੂੰ ਨਾ ਕਿਤੇ ਇਹਦੇ ਮੇਦੇ ਤੇ ਕੁਹਾੜੀ ਮਾਰੋ, ਇਹਨੂੰ ਭੁੱਖ ਲੱਗੇ। ਅੱਲਾ ਤੋਂ ਇੱਕ ਮੈਂ ਬਿਮਾਰ ਆ। ਪਮਾ ਬਿਮਾਰ ਕਿਉਂ ਹੋਇਆ ਮੈਂ? ਕਿਉਂ ਹੋਇਆ? ਡਾਕਟਰ ਨੇ ਮੈਨੂੰ ਕਿਹਾ ਸੀ ਕੋਈ ਸੋਹਣੀ ਜਿਹੀ ਚੀਜ਼ ਦੇਖ ਤੂੰ ਠੀਕ ਹੋ ਜਾਏਗਾ। ਅੱਛਾ। ਉਹ ਮੱਥੇ ਮੇਰੇ ਆ ਲੱਗ ਗਿਆ, ਉਹ ਮੈਂ ਅੱਗੇ ਨਾ ਬਹੁਤਾ ਬਿਮਾਰ ਹੋ ਗਿਆ। ਇਹਨੂੰ ਕਹੀ ਜਾਂਦਾ ਮੈਂ ਸੋਹਣਾ ਮਾਂ, ਇੰਡੀਆ 'ਚ ਮੈਨੂੰ ਗਵਿੰਦਾ ਕਹਿੰਦੇ ਆ। ਹਾਂ ਪਾਗਲ ਆ ਇੰਡੀਆ ਵਾਲੇ ਤਾਂ ਕਹਿੰਦੇ ਆ। ਇੰਨੀ ਭੁੱਖ ਕਹਿੰਦਾ ਲਓ ਸਾਹ ਜੀ, ਸਵੇਰੇ ਨਾ ਨਾਸ਼ਤਾ ਇੰਨਾ ਕੁ ਨਾਸ਼ਤਾ ਕੀਤਾ ਸਿਰਫ। ਹੈ ਮੈਂ ਕਿਹਾ ਇੰਨਾ ਕੁ ਵਾ? ਹਾਂ ਓਏ 8 ਬੰਦੇ ਰਲ ਕੇ ਕਰ ਜਾਂਦੇ ਨੇ ਇੰਨਾ ਨਾਸ਼ਤਾ। ਆ ਜੀ ਮੇਰੀ ਤੇ ਹਲੇ ਖੁਰਾਕ ਨਹੀਂ ਤੁਸੀਂ ਦੇਖੀ, ਹੁਣ ਤੇ ਮੈਂ ਰਹਿ ਗਿਆ ਵਾਂ। ਅੱਛਾ ਜੀ। ਹਾਂਜੀ। ਕਿਤੇ ਮਗਰੋਂ ਲੈ ਜਾ ਤੂੰ। ਇਹ ਉਸਤਾਦ ਜੀ ਇਹ ਤਾਂ ਜਿਹੜਾ ਰੋਟੀ ਤਾਂ ਖਾਂਦਾ ਹੀ ਖਾਂਦਾ ਨੇ, ਕੰਮ ਬਹੁਤ ਬਹੁਤ ਅੱਛੇ ਕਰਦਾ। ਅੱਛਾ ਜੀ। ਹਾਂਜੀ ਲਓ, ਇਹਨੇ ਚੂੜੀਆਂ ਦੀ ਦੁਕਾਨ ਪਾ ਲਈ। ਅੱਛਾ। ਉੱਥੇ ਇੱਕ ਬੀਬੀ ਚੂੜੀਆਂ ਚੜਾਉਣ ਆ ਗਈ। ਅੱਛਾ। ਕਹਿੰਦੀ ਭਾਈ ਚੂੜੀਆਂ ਚੜਾਉਣੇ, ਉਹਨੂੰ ਖਰਾਦ ਦੀ ਦੁਕਾਨ ਤੇ ਲੈ ਗਏ। ਆ ਭਾਈ ਨੇ ਕਰਿਆਨੇ ਦੀ ਦੁਕਾਨ ਪਾ ਲਈ। ਅੱਛਾ। ਇਹ ਕੁੜੀ ਆਈ ਆਣ ਕੇ ਕਹਿੰਦੀ ਭਾਈ ਹੱਥ ਧੋਣ ਵਾਲਾ ਸਾਬਣ ਹੈਗਾ? ਕਹਿੰਦਾ ਹੈਗਾ। ਕਹਿੰਦੀ ਹੱਥ ਧੋ ਕੇ ਕਿਲੋ ਚੀਨੀ ਤਾਂ ਤੋਲ ਦੇ। ਭਾਈ ਬੜੇ ਬੜੇ ਕੰਮ ਕੀਤੇ ਆ ਇਹਨੇ। ਪਹਿਲਾਂ ਇਹ ਜੇਬ ਤਰਾਸ਼ ਸੀ। ਅੱਛਾ ਜੀ। ਹਾਂ, ਇਹਨੇ ਇੱਕ ਬੰਦੇ ਦੀ ਜੇਬ ਕੱਟੀ, ਵਿੱਚੋਂ ਉਹਦੀ ਪਾਰਟੀ ਹੋਈ, ਉਹਨੂੰ ਪੱਲਿਓ 20 ਰੁਪਏ ਦੇ ਕੇ ਕਹਿੰਦਾ ਆ ਲੈ ਜੇਬ ਲਵਾ ਯਾਰ, ਮੈਂ ਕੱਟਣੀ ਹੁੰਦੀ ਆ। ਆ ਪਾਗਲ। ਅੱਛਾ, ਤੁਹਾਨੂੰ ਪਤਾ ਇਹਨੇ ਰੋਟੀਆਂ ਵਾਲੇ ਤੰਦੂਰ ਤੇ ਕੰਮ ਕੀਤਾ? ਇਹਨੇ ਸੋਨਾ ਕਰਕੇ ਤੰਦੂਰ ਬਣਾਇਆ ਹੈ, ਠੀਕ ਆ। ਸੇਲ ਹੋ ਗਈ 10,000 ਰੁਪਏ, ਰੋਟੀ ਇੱਕ ਨਹੀਂ ਲੈ ਕੇ ਗਿਆ ਕੋਈ। ਜਿਹੜਾ ਬੰਦਾ ਰੋਟੀ ਲੈਣ ਜਾਵੇ ਤੇ ਦੇਖ ਕੇ ਮੁੜ ਜਾਵੇ। ਇਹਦੀ ਵੀ ਸੁਣ ਲਾ, ਇਹਦੀ ਵੀ ਸੁਣ ਲਾ। ਲੈਟਾਂ ਵਾਲੇ ਬੂਟ ਪਾ ਕੇ ਕਹਿੰਦਾ ਮੈਨੂੰ 11 22 ਕਵੋ। ਵੱਡਾ ਗੁੱਡਾ ਚੜਾਉਂਦਿਆ ਸੀ ਤੇ ਉਹਦੇ ਨਾਲ ਹੀ ਲਟਕ ਗਿਆ। ਤੇ ਇਹ ਘਬਰਾ ਨਹੀਂ ਰਿਹਾ, ਉੱਪਰ ਜਾ ਕਹਿ ਰਿਹਾ ਮੈਂ ਉੱਡੀ ਉੱਡੀ ਜਾਵਾਂ ਹਵਾ ਦੇ ਨਾਲ। ਸਾਜ ਜੀ ਇਹਨਾਂ ਦੇ ਗਵਾਂਢੀਆਂ ਨੂੰ ਰੋਲ ਪੈ ਗਈ ਚੱਠੂ ਵੱਟੇ ਦੀ। ਉਹਨਾਂ ਨੇ ਕੋਈ ਦਵਾਈ ਕੁੱਟਣੀ ਸੀ, ਉਹਨਾਂ ਨੇ ਇਹਦਾ ਮੂੰਹ ਚੱਕ ਕੇ ਦੇ ਦਿੱਤਾ, ਇਹਦੇ ਮੂੰਹ 'ਚ ਹੀ ਕੁੱਟਦੇ ਰਹੇ। ਅੱਜ ਗੁੱਡੀ ਚੜਾਉਂਦਾ ਫੜਿਆ ਗਿਆ, ਉਹਨਾਂ ਨੇ ਫਾਂਸੀ ਦਾ ਆਰਡਰ ਦੇਤਾ। ਭਲਾ ਕਿਉਂ? ਨਾਲਿਆਂ ਦੀ ਕੁੜੀ ਦਾ ਨਾਂ ਗੁੱਡੀ ਸੀ। ਉਹ ਤੁਹਾਡੀ ਕੁੜੀ ਤਾਂ ਨਹੀਂ ਸੀ। ਅੱਜ ਹੀ ਆਹ ਬੰਦੇ ਤੇ ਮੈਨੂੰ ਬਹੁਤ ਗਿਲਾ। ਕਿਹੜੇ ਤੇ? ਆਹ ਬਾਹਰ ਨਾ ਸੋਇਆ ਕਰੇ। ਹੈ। ਆਹ ਜਿਹੜਾ ਅੱਛਾ ਜੀ। ਇਹ ਰਾਤ ਨੂੰ ਕਿਤੇ ਢਿੱਡ ਨੰਗਾ ਕਰਕੇ ਅੱਛਾ। ਬਾਹਰ ਪਿਆ ਵਾ। ਅੱਛਾ। ਉਹ ਬੰਦਾ ਆਇਆ, ਉਹਨੇ ਫੁੱਲ ਪਾਏ, ਅਗਰਬੱਤੀਆਂ ਦੀਆਂ ਧੁੰਨੀ ਚਲਾਈਆਂ ਤੇ ਦੁਆ ਕਰਕੇ ਤੁਰ ਪਿਆ। ਸਾਜੀ ਵੇ ਆ ਭਾਈ ਨੇ ਮੋਢੇ ਵਾਲਾ ਗੁੱਡਾ ਫੜਿਆ, ਉਹਦੇ ਮੋਢੇ ਘੁੱਟ ਕੇ ਤੇ ਫੇਰ ਛੱਡਤਾ। ਇਹਨੇ ਵੀ ਮੋਢੇ ਵਾਲਾ ਫੜਿਆ, ਇਹ ਉਹਲੇ ਹੀ ਸਵਾਟਰ ਲੈ ਆਇਆ। ਇਹ ਗੁੰਗਾ ਵਾ ਘਰੋਂ ਸਿਰਫ ਬਹਿਣ ਆਇਆ। ਬਹਿਣ ਆਇਆ। ਉਹ ਤੂੰ ਗੱਲ ਕਰਕੇ ਤੂੰ ਐਂਡ ਤੇ ਫੈਸਲਾ ਕਰਨਾ ਇਹਨਾਂ ਦਾ। ਮੈਂ ਫੈਸਲਾ ਕਰਨਾ। ਉਹ ਕੋਈ ਗੱਲ ਕਰ ਲਾ ਤੇ ਜੁਮਾਵਦਾਰ ਗੰਦੀ ਬਣਾਉਣ ਲਾ ਕੇ ਬੈਠਾ। ਗੱਲ ਕਰੋ ਭਾਈ, ਬੜਾ ਕੁੱਕੜ ਦੇ ਪੰਜੇ ਵਰਗਾ ਮੂੰਹ ਆ, ਗੱਲ ਕਰ। ਇਹਨਾਂ ਦੀ ਫੇਰ ਚੋਰੀ ਹੋਈ ਆ, ਤੂੰ ਨਹੀਂ ਕਰਨੀ, ਤੈਨੂੰ ਘਾਟਾ ਪਿਆ ਸਾਲਿਆ। ਹੈ ਗੱਲ ਨਹੀਂ ਕਰਨੀ, ਜੀਭ ਕਿਰਾਏ ਤੇ ਦਿੱਤੀ ਹੈ। ਆਹੋ ਯਾਰ
ਮੇਰੀ ਗਈ ਹੋਈ ਹੈ ਜੀ ਹੁਣ ਕੋ ਬੋਲਣ ਨਹੀਂ ਆ ਬੋਲਣ ਦੀ ਭਾਜੀ ਆ ਬੰਦਾ ਬਹੁਤ ਸਾਫ ਸੁਥਰਾ। ਅੱਛਾ ਜੀ, ਉਹ ਇਹਨੂੰ ਮੈਂ ਜਿੱਥੋਂ ਦੇਖਿਆ ਨਾ ਇਹ ਸਾਫ ਸੁਥਰਾ। ਅੱਛਾ ਜੀ, ਇਹਨੂੰ ਮੈਂ ਗਰਦਨ ਤੋਂ ਦੇਖਿਆ, ਇੱਥੇ ਇਹਨੇ ਝਾਵਾਂ ਮਾਰਿਆ ਹੋਇਆ, ਉੱਥੋਂ ਸਾਫ ਸੁਥਰਾ। ਲਓ ਜੀ ਫਿੱਕੀਆਂ ਕਰਨ ਦੇ ਉਸਤਾਦ ਜੀ, ਕੋਈ ਗੱਲ ਕਰਨ ਵਾਲੀ ਹੈ ਭਲਾ? ਕੋਈ ਸ਼ੂਗਰ ਵਾਲੀ ਮਰੀਜ਼ ਵੀ ਹੁੰਦੇ ਨੇ ਨਾ ਵਿੱਚ ਫਿੱਕੀਆਂ ਫਿੱਕੀਆਂ ਵੀ ਰੱਖੀ ਦੀਆਂ ਨੇ। ਉਹ ਭਾਈ ਰਜ਼ਾਈ ਚ ਕਿਸੋਂ ਮਾਰਿਆ ਹੁੰਦਾ। ਮੈਂ ਤੈਨੂੰ ਵੇਖਿਆ ਤੂੰ ਕਿਉਂ ਯਾਰ ਤੂੰ ਕੰਮ ਕਰ ਨਹੀਂ ਕੋਈ? ਇਹਦੀ ਸੁਣ ਲਓ, ਰਾਤ ਨੂੰ ਨਾ ਬਾਹਰ ਸੁੱਤਾ ਸੀਗਾ ਤੇ ਉੱਪਰ ਲਈ ਸੀਗੀ ਇਹਨੇ ਚਾਦਰ, ਉਹ ਚੋਰ ਜੁੱਤੀ ਪਾਈ ਸੀ, ਚੋਰ ਆਇਆ ਜੁੱਤੀ ਲੈ ਗਿਆ। ਉਹ ਟਰੱਕ ਵਾਲਾ ਕਹਿੰਦਾ ਭਾਈ ਪੈਰ ਪਰੇ ਕਰ, ਮੈਂ ਨਾ ਗੱਡੀ ਨਗਾਉਣੀ ਆ। ਕਹਿੰਦਾ ਮੇਰੇ ਨਹੀਂ ਹੈਗੇ, ਨਗਾ ਦਿਓ। ਬਹੁਤ ਵੱਡਾ ਚੋਰ ਸੀ ਉਸਤਾਦ ਜੀ। ਅੱਛਾ ਜੀ, ਪਹਿਲੀ ਚੋਰੀ ਕਰਨ ਗਿਆ, ਕੰਧ ਟੱਪੀ ਫੜਿਆ ਗਿਆ। ਅੱਛਾ ਚੀਕੂ ਵਾਲੀ ਜੁੱਤੀ ਪਾਈ ਸੀ। ਪੁਲਿਸ ਵਾਲਿਆਂ ਨੇ ਫੜ ਲਿਆ ਇਹਨੂੰ। ਅੱਛਾ ਅੱਧੀ ਰਾਤ ਤੁਰਿਆ ਆਵੇ, ਇੰਜ ਕਰਦਾ, ਉਹਨਾਂ ਨੇ ਡਾਲਾ ਰੋਕਿਆ, ਇਹਨੂੰ ਫੜ ਲਿਆ। ਅੱਛਾ, ਹੁਣ ਕਿਹਾ ਕੀ ਕੀਤਾ? ਕਹਿੰਦਾ ਪਹਿਲੇ ਤੋੜਦਾ ਗਰਾਈ ਵਾਟਰ ਪੀਤਾ ਮੈਂ। ਗੱਲਾਂ ਕਰਨ ਡਏ ਆ, ਹੁਣ ਮੈਂ ਕਾਹਤੋਂ ਵਿੱਚ ਗੱਲ ਕਰਾਂ? ਜੀ ਇਹ ਗੱਲ ਨਹੀਂ ਕਰ ਸਕਦਾ, ਕਿਉਂ? ਇਹ ਤਿੰਨੇ ਵੋਟਾਂ ਤੋਂ ਹਰਿਆ ਵਾ, ਇਹ ਨਹੀਂ ਗੱਲ ਕਰ ਸਕਦਾ। ਓਏ ਟੋਟਲ ਵੋਟਾਂ ਪਈਆਂ ਇਹਨੂੰ, ਤਿੰਨਾਂ ਤੋਂ ਹਾਰ ਗਿਆ। ਉਹ ਤੂੰ ਵੀ ਗੱਲ ਕਰ, ਤੂੰ ਸੁਨੇਹਾ ਦੇਣ ਆਇਆ ਸਾਨੂੰ। ਮੈਂ ਇਹਨਾਂ ਦੀਆਂ ਗੱਲਾਂ ਦੱਸਣ ਆਇਆ ਲੋਕਾਂ ਨੂੰ। ਦੱਸੀ ਤਾਂ ਇੱਕ ਵੀ ਨਹੀਂ ਤੂੰ ਜਾਂਦੀ। ਸਾਡੀ ਗੱਲ ਨਾ ਦੱਸੀ, ਤੂੰ ਚੁਗਲਖੋਰ ਆ। ਅਮਨ ਨਾ ਰਹੀ, ਆ ਦੇਖ ਆ ਰੇਤਾ ਦਾ ਜਿੰਨ ਬਣਾਇਆ। ਮੈਂ ਬਿਮਾਰ ਆ, ਉੱਤੋਂ ਤੁਸੀਂ ਮੈਨੂੰ ਬੁਲਾਈ ਜਾਂਦੇ ਆ। ਤਬੀਅਤ ਮੇਰੀ ਨਹੀਂ ਠੀਕ ਹੈਗੀ, ਤੁਸੀਂ ਮੈਨੂੰ ਤੰਗ ਕਰੀ ਜਾਂਦੇ ਆ। ਤੁਸੀਂ ਇਹਨਾਂ ਨੂੰ ਲੈ ਕੇ ਕਾਹਤੋਂ ਆਏ ਪਹਿਲੇ ਮੈਨੂੰ ਇਹ ਦੱਸੋ। ਜੀ ਗੱਲ ਸੁਣੋ, ਫ੍ਰਿਜ 'ਚ ਸੂਰ ਮਾਰਿਆ ਹੁੰਦਾ ਵੀ ਜਿਹੜੀ ਗੱਲ ਕਰਨ ਵਾਲੀ ਆ ਉਹ ਕਰ। ਤੂੰ ਨਹੀਂ ਬੋਲਦਾ। ਮੇਰੇ ਪੈਸੇ ਗਵਾਚੇ ਆ। ਕਦੇ ਕੰਮ ਤੇ ਗਏ ਹੋ ਤੇ ਗਵਾਚੇ ਹੋਵੇ। ਆ ਦੇਖ ਮੈਂ ਜੋੜੇ ਹੋਏ ਆ, ਤੇ ਲੈ ਕਿੱਡਾ ਵੱਡਾ ਗੱਲਾਂ ਰੱਖਿਆ। ਤੰਗ ਕਰੀ ਜਾਂਦੇ ਆ, ਮੇਰੀ ਤਬੀਅਤ ਹੋਰ ਖਰਾਬ ਹੋਈ ਜਾਂਦੀ। ਇਹਨਾਂ ਨੂੰ ਫੇਰ ਰੋਟੀ ਖਵਾਉਣੀ ਪੈ ਜਾਣੀ, ਇਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ। ਇਹ ਦੱਸ ਵੀ ਤੂੰ ਤੰਗ ਆ ਤੇ ਤੈਨੂੰ ਲੱਗਦਾ ਮਿਹਦਾ ਲੱਗਦਾ ਤੇਰਾ? ਮੇਦਾ ਲੱਗਦਾ ਤੇ ਸਿਹਤ ਬਣੀ ਆ। ਅੱਛਾ ਮਿਹਦਾ ਲੱਗਦਾ, ਤੈਨੂੰ ਜਰਾਬ ਪਾ ਲਾ, ਫਿਰ ਨਹੀਂ ਲੱਗੂਗਾ। ਮੈਂ ਕਹਿੰਦਾ ਇਸ ਤੋਂ ਪਹਿਲੇ ਕਿ ਉਹਨੂੰ ਲੱਗ ਜੇ ਭੁੱਖ ਔਰ ਇਹਨੂੰ ਰੋਟੀ ਖਵਾਉਣ ਵਾਸਤੇ ਨਾ ਪਹਿਲੇ ਕਮੇਟੀ ਪਾਉਣੀ ਪੈਂਦੀ ਆ। ਜਦੋਂ ਕਮੇਟੀ ਨਿਕਲਦੀ ਆ ਫਿਰ ਇਹਨੂੰ ਰੱਜ ਕੇ ਰੋਟੀ ਖਵਾਈਦੀ ਆ। ਕਿੰਨੀ ਕਮੇਟੀ ਨਾਲ ਰੱਜਦਾ ਜੀ ਇਹ ਕਮੇਟੀ ਲੱਗ ਜਾਂਦੇ ਤੇ 1.25 ਲੱਖ ਰੁਪਈਆ ਰੱਜਣ ਤੇ। ਉਸਤਾਦ ਜੀ ਨੇ ਇੱਕ ਜਗ੍ਹਾ ਕਮੇਟੀ ਪਾਈ, ਕਮੇਟੀ ਤਾਂ ਨਹੀਂ ਨਿਕਲੀ। ਜਿਹਦੇ ਨਾਲ ਕਮੇਟੀ ਪਾਈ ਸੀ ਉਹ ਮਾਈ ਨਿਕਲ ਗਈ। ਉਹਦਾ ਮੁੰਡਾ ਦੱਸਣ ਦੇ ਆਣ ਕੇ। ਉਹਨੇ ਤੈਨੂੰ ਕੀ ਕਿਹਾ ਵਾ? ਇਹਦਾ ਤੇ ਮੈਂ ਅੱਛਾ ਤਦੇ ਨਹੀਂ ਬੋਲਣ ਦੇ, ਇਹਨਾਂ ਦੀ ਮਾਈ ਨਿਕਲੀ ਆ ਕਿਹਦੇ ਨਾਲ? ਕਮੇਟੀ ਵਾਲੇ ਨਾਲ। ਅੱਛਾ, ਕਮੇਟੀ ਸਾਡੇ ਵੱਲ ਪਾਈ ਸੀ ਤੁਸੀਂ? ਹਾਂਜੀ ਉਸਤਾਦ ਜੀ ਐਡਾ ਵੱਡਾ ਪਾਨ ਖਾਂਦਾ, ਅੱਛਾ ਐਡਾ ਵੱਡਾ ਪਾਨ ਖਾਂਦਾ, ਉੱਥੇ ਨਾ ਗਾਰਾ ਕਰੇਨ ਕੱਢਣ ਡਈ। ਅੱਛਾ, ਐਡਾ ਪਾਨ ਲਵਾ ਕੇ ਕਰੇਨ ਦੇ ਮੂੰਹ 'ਚ ਰੱਖਿਆ ਆ। ਆ ਪਾਨ ਲੈਣ ਗਿਆ ਨਾ, ਕਹਿੰਦਾ ਪਾਨ ਲਾ ਕੇ ਬੰਦ ਕਰ ਦੇਣੇ, ਪਾਨ ਲਾ ਕੇ ਦੁਕਾਨ ਹੀ ਬੰਦ ਕਰਤੀ। ਬਹੁਤ ਅੱਛਾ ਬੰਦਾ ਉਸਤਾਦ ਜੀ। ਆ ਨਹੀਂ ਜੀ, ਇਹਦੇ ਵਾਸਤੇ ਨਾ ਪਹਿਲੇ ਕਮੇਟੀ ਪਾਓ। ਜਦੋਂ ਕਮੇਟੀ ਨਿਕਲੇ ਹਾਂ ਠੀਕ ਆ, ਉਸ ਤੋਂ ਬਾਅਦ ਇਹਦੀ ਦਾਵਤ ਕਰੋ। ਦਾਵਤ ਇਹਦੀ ਹਾਂਜੀ, ਇਹਦੀ ਇੱਕੋ ਹੀ ਆਈਟਮ ਨਾਲ ਦਾਵਤ ਪੂਰੀ ਹੋਣੀ ਆ ਉਸਤਾਦ। ਉਹ ਕਿਵੇਂ? ਇਹਦੇ ਲਈ 100 ਸਿੱਤਰ ਤਿਆਰ ਕਰੋ ਤੇ ਇੰਨਾ ਕੁ ਸ਼ੋਰਾ ਤਿਆਰ ਕਰੋ। ਅੱਛਾ ਜੀ, ਸਾਲਣ ਬਹੁਤਾ ਦੱਸਣ ਦਿਆ ਉਸਤਾਦ। ਅੱਛਾ ਮੈਂ ਨਾ ਤੇਰੀ ਦਾਵਤ ਕਰਨੀ ਆ। ਅੱਛਾ ਦੁਆ ਕਰ ਜ਼ਹਿਰ ਸਸਤਾ ਹੋ ਜੇ। ਤਾਂ ਜੀ ਫੇਰ ਨਹੀਂ ਤੁਸੀਂ ਕਰ ਸਕਦੇ। ਦਾਵਤ ਕਰਨ ਵਾਸਤੇ ਨਾ ਓਏ ਬੋਲਿਆ 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 ਓਏ ਬੋਲਿਆ ਇਹਦੀ ਦਾਵਤ ਕਰਨ ਵਾਸਤੇ ਨਾ 1000 ਇੱਟ ਕਹਿਣੇ ਪੈਣੀ। ਬੱਚਿਆਂ ਨਾਲ ਬੜਾ ਪਿਆਰ ਕਰਦਾ ਉਸਤਾਦ, ਬਹੁਤ ਪਿਆਰ ਕਰਦਾ ਵਾ। ਇਹਦੇ ਬੱਚਿਆਂ ਨੇ ਇਹਨੂੰ ਇਹ ਕਿਹਾ ਸਾਨੂੰ ਰਾਜੀ ਕਰ, ਇਹ ਉਹਨਾਂ ਦੇ ਕੁਤਕੁਤਾਰੀਆਂ ਕੱਢਣ ਲੱਗ ਗਿਆ। ਇਹਦੇ ਬੱਚੇ ਨੇ ਵੀ ਕਿਹਾ ਇਹਨਾਂ ਮੈਨੂੰ ਰਾਜ਼ੀ ਕਰ। ਉਹ ਕਹਿੰਦੇ ਅੱਬਾ ਕਿੱਦਾਂ? ਕਹਿੰਦੇ ਕੁਤਕੁਤਾਰੀਆਂ ਕੱਢ। ਕਹਿੰਦਾ ਅੱਬਾ ਜਗ੍ਹਾ ਤੇ ਬਣੀ ਨਹੀਂ, ਕੱਢਣੀ। ਉਹਦੇ ਵਾਲਾ ਮੰਗਣ ਡਿਆ ਸੀ ਮੇਰੇ ਤੋਂ, ਅੱਛਾ, ਭਲਾ ਕੀ ਕਰਨਾ ਸੀ ਉਹਨੇ? ਕੀ ਕਹਿੰਦਾ? ਉਹਨੇ ਇਹਦੇ ਢਿੱਡ 'ਚ ਬਰਫ਼ ਪਾ ਕੇ ਕੁੱਟਿਆ ਕਰਨੀ ਸੀ। ਲਓ ਜੀ ਦੋਸਤੋ, ਇਹ ਸੀ ਇੱਕ ਛੋਟਾ ਜਿਹਾ ਪ੍ਰੋਗਰਾਮ ਗੱਪਸ਼ਪ, ਐਵੇਂ ਜ਼ਰਾ ਹਲਕੀ ਫੁਲਕੀ ਕਾਮੇਡੀ ਇੰਟਰਟੇਨ ਕਰਨ ਦਾ ਮਕਸਦ ਸੀ ਕਿ ਤੁਸੀਂ ਇੰਟਰਟੇਨ ਹੋਵੋ ਤੇ ਸਾਡੇ ਇਸ ਚੈਨਲ ਨੂੰ ਵੇਖਦੇ ਰਹਿਣਾ। ਬੜਾ ਖੂਬਸੂਰਤ ਚੈਨਲ ਹੈ ਔਰ ਸਿਰਫ ਤੁਹਾਡੀ ਮੁਹੱਬਤ ਦੀ ਵਜ੍ਹਾ ਤੋਂ ਇਹ ਚੈਨਲ ਹੈ, ਜਿਹਦਾ ਨਾਮ ਹੈ ਜ਼ੀ ਡਰਾਮਾ ਫੈਸਲਾਬਾਦ। ਸਾਨੂੰ ਹੁਣ ਇਜਾਜ਼ਤ ਦਿਓ, ਇਨਸ਼ਾਅੱਲਾ ਫਿਰ ਮੁਲਾਕਾਤ ਹੋਏਗੀ। ਰੱਬ ਰਾਖਾ।